ਦਿੱਲੀਓਂ ਹੁਣ ਆਈਏ ਪਰਤ ਕੇ ਸ਼ੰਭੂ ਬਾਰਡਰ ਰਾਹੀਂ ਪਟਿਆਲੇ ਆਈਏ ਸ਼ਰਮਾ ਜੀ ਤੇ ਪਟਿਆਲੇ ਦੇ ਵਿੱਚ ਦੋ ਸਿਆਸੀ ਦਿਗਜਾਂ ਦੇ ਬਾਰੇ ਗੱਲਬਾਤ ਕਰੀਏ। ਇੱਕ ਜੇਲੋਂ ਬਾਹਰ ਆਉਣ ਦੀ ਤਿਆਰੀ ਕਰ ਰਿਹਾ ਤੇ ਦੂਜੀ ਜਿਹੜੀ ਬੀਬੀ ਹੈ ਉਹ ਪਾਰਟੀ ਦੇ ਵਿੱਚ ਸੀਗੀ ਤੇ ਉਹ ਵੀ ਹੁਣ ਬਾਹਰ ਦਾ ਰਸਤਾ। ਗੱਲ ਕਰੀਏ ਨਵਜੋਤ ਸਿੱਧੂ ਦੀ ਤੇ ਪ੍ਰਨੀਤ ਕੌਰ ਦੀ। ਨਵਜੋਤ ਸਿੱਧੂ ਕਹਿੰਦੇ ਜੇਲੋਂ ਬਾਹਰ ਆ ਸਕਦੇ ਨੇ ਤੇ ਪ੍ਰਨੀਤ ਕੌਰ ਕਾਂਗਰਸ ਚੋਂ ਬਾਹਰ ਜਾ ਸਕਦੇ ਨੇ। ਪ੍ਰਵੀਨ ਜੀ, ਕੱਲ ਕੈਬਨਿਟ ਦੀ ਬੈਠਕ ਸੀ। ਉਸ ਬੈਠਕ ਦੇ ਵਿੱਚ ਕਹਿੰਦੇ ਕਿ ਜਿਹੜਾ ਆਜ਼ਾਦੀ ਦੇ 75 ਸਾਲਾ ਅੰਮ੍ਰਿਤ ਮਹੋਤਸਵ ਤਹਿਤ ਕੈਦੀ ਛੱਡਣੇ ਆ ਜੀ, ਉਸ ਸੂਚੀ ਤੇ ਵਿਚਾਰ ਹੋਇਆ ਤੇ ਉਹਦੇ ਉੱਤੇ ਸਹੀ ਪਾ ਦਿੱਤੀ ਗਈ ਹੈ ਕਹਿੰਦੇ ਜੀ ਤੇ ਜੀ ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਉਹ ਫਾਈਲ ਰਾਜਪਾਲ ਨੂੰ ਭੇਜ ਦਿੱਤੀ ਗਈ ਹੈ ਜੀ। ਤੇ ਹੋ ਸਕਦਾ ਕਿ ਅੱਜ ਰਾਜਪਾਲ ਦੀ ਉਹਦੇ ਪਰ ਮੋਹਰ ਲੱਗ ਜਾਵੇ। ਅੱਜ ਨਹੀਂ ਭਲਕੇ ਨੂੰ ਲੱਗ ਜਾਵੇ। ਜੇ ਅੱਜ ਲੱਗਦੀ ਹੈ ਕਹਿੰਦੇ ਕੱਲ ਨੂੰ ਰਿਹਾਈ ਹੈ, ਜੇ ਕੱਲ ਨੂੰ ਨਹੀਂ ਤਾਂ ਫਿਰ ਪਰਸੋਂ ਨੂੰ ਹੈ। ਸੋ ਜੇ ਮੋਹਰ ਲੱਗਦੀ ਉਹ ਨਹੀਂ ਹੈ, ਲਟਕਦਾ ਮਾਮਲਾ ਫਿਰ ਪਤਾ ਨਹੀਂ ਹੈ। ਫਿਰ ਸਮਾਂ ਆਉਣ ਤੇ ਉਹੀ ਅਪ੍ਰੈਲ ਦੇ ਵਿੱਚ ਰਿਹਾਈ ਹੋਏਗੀ ਜਾਂ, ਹੈ ਨਾ। ਸੋ ਪਰ ਪਤਾ ਲੱਗ ਰਿਹਾ ਕਿ ਜਿਹੜੀ ਕੱਲ ਲਿਸਟ ਕੈਬਨਿਟ ਨੇ ਪਾਸ ਕੀਤੀ ਹੈ ਜੀ ਕੈਦੀਆਂ ਦੀ ਰਿਹਾ ਕਰਨ ਲਈ, ਉਹਦੇ ਵਿੱਚ ਨਵਜੋਤ ਸਿੱਧੂ ਦਾ ਨਾਮ ਹੈਗਾ। ਠੀਕ ਹੈ। ਨਾ ਤਾਂ ਕੱਲ ਸਰਕਾਰ ਨੇ ਪ੍ਰੈਸ ਨੋਟ ਦੇ ਵਿੱਚ ਇਹਦਾ ਜ਼ਿਕਰ ਕੀਤਾ, ਠੀਕ ਹੈ, ਨਾ ਜੇਲ੍ਹ ਵਿਭਾਗ ਨੇ ਕੋਈ ਦੁਬਾਰਾ ਇਹਦੀ ਪੁਸ਼ਟੀ ਕੀਤੀ ਹੈ, ਨਾ ਰਾਜਪਾਲ ਨੇ ਕੁਝ ਕਿਹਾ। ਪਰ ਇਸ ਸਕੱਤਰੇ ਦੀਆਂ ਮਤਲਬ ਕਿ ਖਿੜਕੀਆਂ ਦੇ ਵਿੱਚੋਂ, ਬੰਦ ਖਿੜਕੀਆਂ ਦੇ ਵਿੱਚੋਂ ਵੀ ਮਤਲਬ ਇੱਕ ਖਬਰ ਬਾਹਰ ਨਿਕਲ ਕੇ ਆਈ ਕਿ ਉਸ ਕੈਬਨਿਟ ਦੇ ਵਿੱਚ ਬਕਾਇਦਾ ਇੱਕ ਸੂਚੀ ਵਿਚਾਰੀ ਗਈ। ਜਿਹੜੀ ਸੂਚੀ ਵਿਚਾਰੀ ਗਈ ਉਹ ਸੂਚੀ ਦੇ ਵਿੱਚ ਨਵਜੋਤ ਸਿੱਧੂ ਦਾ ਨਾਮ ਸੀ। ਹੁਣ ਜਿਹੜੀ ਰਾਜਪਾਲ ਨੂੰ ਸਹੀ ਪਾ ਕੇ ਭੇਜੀ ਹੈ, ਕਿ ਉਹ ਸਹੀ ਵਾਲੀ ਸੂਚੀ ਦੇ ਵਿੱਚ ਕੈਬਨਿਟ ਨੇ ਇਸ ਨਾਮ ਨੂੰ ਵੀ ਮਨਜ਼ੂਰੀ ਦਿੱਤੀ ਹੈ? ਇਹ ਰਾਜਪਾਲ ਦੀ ਚਿੱਠੀ ਆਉਣ ਤੋਂ ਬਾਅਦ, ਜਨਤਕ ਹੋਣ ਤੋਂ ਬਾਅਦ ਸਾਫ਼ ਹੋਏਗਾ। ਪਰ ਪਤਾ ਲੱਗ ਰਿਹਾ ਕਿ ਨਵਜੋਤ ਸਿੱਧੂ ਦੇ ਵਕੀਲਾਂ ਨੇ ਕਿਹਾ ਕਿ ਜੀ ਸਾਨੂੰ ਇੰਨਾ ਕੁ ਪਤਾ ਲੱਗਿਆ ਕਿ ਸ਼ਨੀਵਾਰ ਨੂੰ ਰਿਹਾਈ ਹੋ ਸਕਦੀ ਹੈ ਨਵਜੋਤ ਸਿੱਧੂ ਦੀ। ਸੋ ਇਹਦਾ ਮਤਲਬ ਉਹਨਾਂ ਕੋਲ ਵੀ ਕੋਈ ਨਾ ਕੋਈ, ਕਿਉਂਕਿ ਐਡਵੋਕੇਟ ਜਨਰਲ ਜਿਹੜੇ ਲੱਗੇ ਨੇ ਉਹਨਾਂ ਦੀ ਟੀਮ 'ਚ ਜਿਹੜੇ ਵਕੀਲ ਨੇ, ਵਕੀਲ ਟੂ ਵਕੀਲ ਵੀ ਰਾਬਤਾ ਹੋਊਗਾ, ਹੈ ਨਾ। ਸਰਕਾਰੀ ਅਦਾਰੇ, ਅਧਿਕਾਰੀਆਂ, ਅਫਸਰਾਂ ਦਾ ਵੀ, ਨਵਜੋਤ ਸਿੱਧੂ ਦੇ ਨੇੜਲਿਆਂ ਦਾ ਵੀ ਕਿਸੇ ਨਾ ਕਿਤੇ ਸਕੱਤਰੇ ਤੱਕ, ਕਿਸੇ ਨਾ ਕਿਤੇ ਤੱਕ ਫੋਨ ਖੜਕਦਾ ਹੋਊਗਾ। ਸੋ ਕੁਛ ਨਾ ਕੁਛ ਜਾਣਕਾਰੀ ਹੋਊਗੀ। ਇਸ ਆਧਾਰ ਤੇ ਉਹਨਾਂ ਨੇ ਦੁਬਾਰਾ ਉਸ ਧਿਰ ਨੇ ਵੀ, ਮਤਲਬ ਨਵਜੋਤ ਸਿੱਧੂ ਵਾਲੀ ਧਿਰ ਨੇ ਵੀ ਇਹਦਾ ਮਤਲਬ ਇਹਦੇ ਪਰ ਮੋਹਰ ਲਾਈ ਹੈ ਕਿ ਹਾਂ ਨਾਮ ਸੀਗਾ, ਉਹ ਨਾਮ ਪਾਸ ਹੋ ਗਿਆ, ਉਹ ਰਾਜਪਾਲ ਕੋਲ ਚਲਾ ਗਿਆ। ਹੁਣ ਰਾਜਪਾਲ ਦੇ ਉੱਤੇ ਨਿਰਭਰ ਕਰਦਾ ਕਿ ਰਿਹਾ ਕਰਦੇ ਕਿ ਨਹੀਂ। ਸੋ ਇਸ ਲਈ ਅਜੇ ਤੱਕ ਇਹ ਬਿਲਕੁਲ ਸਾਫ਼ ਨਹੀਂ ਹੈ ਕਿ ਉਹ 51 ਦੇ 51 ਨਾਮਾਂ ਨੂੰ ਮਨਜ਼ੂਰੀ ਦਿੱਤੀ ਹੈ ਕੈਬਨਿਟ ਨੇ। ਉਹ ਚੋਂ ਕੁਛ ਨਾਮ ਕੱਟੇ ਨੇ ਜਾਂ ਕੁਛ ਨਾਮ ਵਧਾਏ ਨੇ, ਜਾਂ ਜੋ ਜੇਲ੍ਹ ਵਿਭਾਗ ਨੇ ਭੇਜਿਆ ਸੀ ਉਸੇ ਅਨੁਸਾਰ ਹੈ, ਜਾਂ ਹੁਣ ਰਾਜਪਾਲ ਉਹਨਾਂ ਚੋਂ ਕਿਹੜੇ ਨਾਂ ਰੱਖਣਗੇ। ਸੋ ਪਰ ਇੰਨਾ ਕੁ ਪਤਾ ਲੱਗਿਆ ਕਿ ਕੱਲ ਕੈਬਨਿਟ ਦੇ ਵਿੱਚ ਇਸ ਨੂੰ ਵਿਚਾਰਿਆ ਗਿਆ ਔਰ ਉਹ ਸੂਚੀ ਨੂੰ ਕੈਬਨਿਟ ਨੇ ਆਪਣੇ ਵੱਲੋਂ ਕੁਝ ਨਾਮ ਪਾਸ ਕਰਕੇ ਜਾਂ ਸਾਰੇ ਨਾਮ ਪਾਸ ਕਰਕੇ ਰਾਜਪਾਲ ਨੂੰ ਭੇਜ ਦਿੱਤੇ ਨੇ। ਤੇ ਉਹਨਾਂ ਨਾਮਾਂ 'ਚ ਸਿੱਧੂ ਦਾ ਨਾਮ ਜੇਲ੍ਹ ਵਿਭਾਗ ਵਾਲੀ ਸੂਚੀ ਸੀਗਾ, ਇਹਨਾਂ ਦੀ ਮਨਜ਼ੂਰੀ ਵਾਲੀ ਸੂਚੀ ਹੈ ਕਿ ਨਹੀਂ। ਸੋ ਇਸ ਲਈ ਇੱਥੋਂ ਹੁੰਦਾ ਜਾ ਕੇ ਨਵਜੋਤ ਸਿੱਧੂ ਤਾਂ ਜੇਲ੍ਹ ਤੋਂ ਬਾਹਰ ਆ ਜਾਣਗੇ ਹੁਣ। ਠੀਕ ਹੈ, ਕਿ ਜੇਕਰ ਇਹ ਏਦਾਂ ਹੀ ਹੋਇਆ ਸਾਰਾ ਕੁਝ। ਤੇ ਇੱਧਰ ਪ੍ਰਨੀਤ ਕੌਰ, ਬਿਲਕੁਲ ਜੀ ਪ੍ਰਵੀਨ ਜੀ, ਕੈਪਟਨ ਅਮਰਿੰਦਰ ਨੂੰ ਤਾਂ ਅਜੇ ਉਹਦਾ ਮਿਲਿਆ ਨਹੀਂ ਬੀਜੇਪੀ 'ਚ, ਪਰ ਪ੍ਰਨੀਤ ਕੌਰ ਦੀ ਛੁੱਟੀ ਦੀ ਤਿਆਰੀ ਜ਼ਰੂਰ ਹੋ ਗਈ। ਠੀਕ ਹੈ। ਸੋ ਉਧਰ ਰੌਲਾ ਪਈ ਜਾਂਦਾ ਕਿ ਅਮਰਿੰਦਰ ਸਿੰਘ ਨੂੰ ਜੀ ਰਾਜਪਾਲ ਲਾ ਦੇਣਾ ਹੈ। ਕਹਿੰਦੇ ਅਮਰਿੰਦਰ ਸਿੰਘ ਕਹਿੰਦਾ ਕਿ ਮੈਂ ਨਾ ਤਾਂ ਕਿਸੇ ਛੋਟੇ ਮੋਟੇ ਦੇਸ਼ ਦੇ ਵਿੱਚ ਜਾ ਕੇ ਤੁਹਾਡਾ ਲੱਗਣਾ ਕੋਈ ਅਧਿਕਾਰੀ, ਹੈ ਨਾ, ਤੇ ਨਾ ਹੀ ਮੈਂ ਕਿਸੇ ਛੋਟੇ ਸੂਬੇ ਦਾ ਰਾਜਪਾਲ ਬਣਨਾ। ਸੋ ਇਸ ਲਈ ਕਹਿੰਦੇ ਜੀ ਉਹ ਇੰਤਜ਼ਾਰ ਕਰਦੇ ਸੀ। ਤੇ ਪਹਿਲਾਂ ਕਹਿੰਦੇ ਬੀਜੇਪੀ ਨੇ ਇੱਕ ਵਾਰ ਸੋਚ ਵੀ ਲਿਆ ਸੀ ਕਿ ਉਹਨੂੰ ਚਲੋ ਉਪ ਰਾਸ਼ਟਰਪਤੀ ਬਣਾ ਦਿੰਦੇ ਆ, ਪਰ ਉਹਨਾਂ ਦੇ ਨਾਂ 'ਚ ਇਲਾਜ ਕਰਾਉਣ ਗਏ ਹੋਏ ਸੀ, ਆਪਰੇਸ਼ਨ ਵਗੈਰਾ ਹੋਇਆ ਸੀ, ਇਸ ਲਈ ਕਹਿੰਦੇ ਕਿ ਉਸ ਸਮੇਂ ਨਹੀਂ ਮੌਜੂਦ ਸੀ, ਤਾਂ ਇਹ ਰਹਿ ਗਿਆ ਕੰਮ। ਜੀ ਜੀ। ਤੇ ਹੁਣ ਕਹਿੰਦੇ ਕਿ ਫਿਰ ਉਹ ਥਾਂ ਤੇ ਧਨਖੜ ਨੂੰ ਬਣਾਇਆ, ਹੈ ਨਾ। ਸੋ ਇਸ ਲਈ ਹੁਣ ਕਹਿੰਦੇ ਕਿ ਹੋ ਸਕਦਾ ਕਿ ਜੀ ਇਹਨਾਂ ਨੂੰ ਮਹਾਰਾਸ਼ਟਰ ਦਾ ਰਾਜਪਾਲ ਲਾ ਦਿੱਤਾ ਜਾਵੇ। ਵੱਡਾ ਸਟੇਟ ਹੈ ਨਾ, ਤੇ ਧਨ ਕੁਬੇਰ, ਚਰਚਿਤ ਸਟੇਟ, ਸੋ ਸਾਰਾ ਕੁਛ। ਇਸ ਲਈ ਉਸ ਹਵਾਲੇ ਨਾਲ ਤੇ ਪਰ ਉਹ ਅਜੇ ਓਕੇ ਨਹੀਂ ਹੋਇਆ, ਅਜੇ ਉਹ ਕੁਰਸੀ ਮਿਲੀ ਨਹੀਂ। ਪਰ ਪ੍ਰਨੀਤ ਕੌਰ ਦੀ ਕੁਰਸੀ ਜਾ ਸਕਦੀ ਹੈ। ਔਰ ਪ੍ਰਨੀਤ ਕੌਰ ਨੂੰ ਜੇਕਰ ਪਾਰਟੀ ਬਾਹਰ ਕਰਦੀ ਆ ਤਾਂ ਸਵਾਲ ਇਹ ਵੀ ਹੈ ਕਿ ਕੀ ਉਹਨਾਂ ਦਾ ਮੈਂਬਰ ਪਾਰਲੀਮੈਂਟ ਵਾਲਾ ਉਹਦਾ ਬਰਕਰਾਰ ਰਹੂਗਾ, ਕਿਤੇ ਜ਼ਿਮਨੀ ਚੋਣ ਤਾਂ ਨਹੀਂ ਆ ਜਾਏਗੀ। ਨਾਲ ਇਹ ਵੀ ਇੱਕ ਸਵਾਲ ਖੜਾ ਹੋ ਰਿਹਾ ਨਾਲ। ਸੋ ਇਸੇ ਲਈ ਉਹ ਚੁੱਪ ਵੀ ਸੀ ਕਿ ਮੇਰਾ ਸਮਾਂ ਲੰਘ ਜਾਵੇ, 6 ਮਹੀਨੇ ਜਦੋਂ ਰਹਿ ਜਾਣ ਚੋਣਾਂ ਦੇ ਵਿੱਚ 2024 ਵਾਲੇ 'ਚ, ਫਿਰ ਮੈਂ ਜੋ ਮਰਜ਼ੀ ਕਰਾਂ। ਪਰ ਹੁਣ ਰਾਜਾ ਵੜਿੰਗ ਦੀ ਸ਼ਿਕਾਇਤ ਦੇ ਆਧਾਰ ਤੇ ਜੀ ਉਹ ਚਾਹੇ ਪਟਿਆਲੇ ਦੇ ਵਿੱਚ ਉਹਨਾਂ ਦੀ ਕੁਝ ਫੇਰੀਆਂ ਹੋਣ, ਕੁਝ ਸਮਾਗਮ ਹੋਣ, ਉਹਦਾ ਹਵਾਲਾ ਹੋਵੇ, ਚਾਹੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੇ ਵਿੱਚ ਗੈਰ ਹਾਜ਼ਰੀ ਦਾ ਮਾਮਲਾ ਹੋਵੇ, ਹੈ ਨਾ, ਚਾਹੇ ਚੋਣ ਪ੍ਰਚਾਰ ਦੇ ਦੌਰਾਨ ਕੈਪਟਨ ਅਮਰਿੰਦਰ ਲਈ ਵੋਟਾਂ ਮੰਗਣ ਦੀ ਗੱਲ ਹੋਵੇ, ਚਾਹੇ ਪਟਿਆਲਾ ਦਿਹਾਤੀ ਵਾਲੇ ਉਮੀਦਵਾਰ ਲਈ ਵੋਟਾਂ ਮੰਗਣ ਦੀ ਗੱਲ ਹੋਵੇ, ਚਾਹੇ ਰਾਜਪੁਰਾ ਤੋਂ ਭਾਜਪਾ ਦੇ ਉਮੀਦਵਾਰ ਲਈ ਵੋਟਾਂ ਮੰਗਣ ਦੀ ਗੱਲ ਹੋਵੇ। ਪ੍ਰੀਤ ਕੌਰ ਪ੍ਰਚਾਰ ਕਰਦੀ ਨਜ਼ਰ ਆਈ, ਉਹਨਾਂ ਲਈ ਵੋਟਾਂ ਮੰਗਦੀ ਨਜ਼ਰ ਆਈ। ਹੋਰ ਛੱਡੋ, ਮਤਲਬ ਕਿ ਇੱਕ ਜਦੋਂ ਆਪਣਾ ਅਮਿਤ ਸ਼ਾਹ ਆਉਂਦੇ ਨੇ ਤਦ ਏਅਰਪੋਰਟ ਤੇ ਵੀ ਨਜ਼ਰ ਆ ਜਾਂਦੀ ਹੈ ਪ੍ਰੀਤ ਕੌਰ।
ਸੋ ਇਸ ਲਈ ਉਹ ਸਾਰੀਆਂ ਚੀਜ਼ਾਂ ਨੂੰ ਆਧਾਰ ਬਣਾ ਕੇ ਇਹ ਪੁੱਛਿਆ ਗਿਆ ਕਿ ਭਾਈ ਕਾਂਗਰਸ ਦੀ ਮੈਂਬਰ ਪਾਰਲੀਮੈਂਟ ਹੈ, ਕਾਂਗਰਸ ਦੇ ਕੋਟੇ ਚੋਂ ਕਾਂਗਰਸ ਦੇ ਸਮਾਗਮਾਂ 'ਚ ਨਜ਼ਰ ਨਹੀਂ ਆਉਂਦੀ, ਕਾਂਗਰਸ ਦੇ ਪ੍ਰੋਗਰਾਮਾਂ 'ਚ ਹਾਜ਼ਰ ਨਹੀਂ ਹੁੰਦੀ ਤੇ ਬੀਜੇਪੀ ਵਾਲਿਆਂ ਨਾਲ ਫਿਰ ਜਾਂਦੀ ਹੈ। ਇਸ ਲਈ ਇਸ ਨੂੰ ਸ਼ਿਕਾਇਤ ਨੂੰ ਉਹਨਾਂ ਨੇ ਦਿੱਲੀ ਭੇਜਿਆ ਸੀਗਾ ਹਾਈ ਕਮਾਂਡ ਕੋਲ ਰਾਜਾ ਵੜਿੰਗ ਨੇ, ਤੇ ਉਹ ਸ਼ਿਕਾਇਤ ਤੇ ਮੋਹਰ ਲਾ ਕੇ ਉਹਨਾਂ ਨੇ ਇਹਨੂੰ ਨੋਟਿਸ ਦਿੱਤਾ 3 ਦਿਨਾਂ ਦਾ, ਤੇ 3 ਦਿਨਾਂ ਦੇ ਨੋਟਿਸ ਦੇ ਆਧਾਰ ਤੇ ਇਹਨੂੰ ਫਿਲਹਾਲ ਸਸਪੈਂਡ ਵੀ ਕਰਤਾ ਕਿ ਜੇ 3 ਦਿਨਾਂ ਜਵਾਬ ਨਹੀਂ ਦਿੰਦੇ ਫਿਰ ਪਾਰਟੀ ਚੋਂ ਬਾਹਰ ਜਾਣਾ ਤੈਅ ਆ ਜੀ। ਸੋ ਹੁਣ ਨਵਜੋਤ ਸਿੱਧੂ ਪਤਾ ਨਹੀਂ ਜੇਲ੍ਹ ਚੋਂ ਬਾਹਰ ਆਉਣਗੇ ਜਾਂ ਨਹੀਂ ਜੇਲ੍ਹ ਚੋਂ ਬਾਹਰ, ਪਰ ਪ੍ਰਨੀਤ ਕੌਰ ਪਾਰਟੀ ਚੋਂ ਬਾਹਰ ਜ਼ਰੂਰ ਜਾਣਗੇ ਜੀ, ਇਹ ਤੈਅ ਹੈ। ਜੀ ਜੀ